ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ ਪਹਿਲੀ ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਸੈਨੋਜ਼ੇ ਤੋਂ ਇੱਕ ਲੇਟੈਸਟ ਖਬਰ ਆ ਰਹੀ ਆ ਵੀ ਸੈਨੋਜ਼ੇ ਏਰੀਏ ਦੇ ਵਿੱਚ ਇੱਕ ਬੰਦਾ ਆ, ਉਹ ਚਾਕੂ ਲੈ ਕੇ ਵੱਖ-ਵੱਖ ਜਗ੍ਹਾ ਦੇ ਉੱਤੇ ਲੋਕਾਂ ਦੇ ਚਾਕੂ ਮਾਰ ਰਿਹਾ। 2 ਲੋਕੇਸ਼ਨਸ ਆਲਰੇਡੀ ਕਨਫਰਮ ਹੋ ਚੁੱਕੀਆਂ ਤੇ ਮੋਰ ਦੈਨ 2 ਜਗ੍ਹਾ ਤੇ, 2 ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਉਸਨੇ ਲੋਕਾਂ ਦੇ ਨੈਕ ਦੇ ਵਿੱਚ, ਗਰਦਨ 'ਚ ਚਾਕੂ ਮਾਰਿਆ। ਇੱਕ ਜਗ੍ਹਾ ਚਾਕੂ ਮਾਰ ਕੇ ਉਹ ਉਹਨਾਂ ਦੀ ਕਾਰ ਵੀ ਹਾਈਜੈਕ ਕਰਕੇ ਲੈ ਗਿਆ। ਸੋ ਪਹਿਲੀ ਜੋ ਲੋਕੇਸ਼ਨ ਆ ਜਿੱਥੇ ਉਸਨੇ ਚਾਕੂ ਮਾਰਿਆ, ਉਹ ਕੂਸਟਰ ਰੋਡ ਤੇ ਡੈਲਵੁੱਡ ਵੇ ਆ, ਜਿੱਥੇ ਸਟੈਬਿੰਗ ਕੀਤੀ ਆ। ਲਾਈਫ ਥ੍ਰੈਟਨਿੰਗ ਇੰਜਰੀਜ਼ ਉਸ ਪਰਸਨ ਨੂੰ ਆਈਆਂ ਹੈਗੀਆਂ ਆ। ਜਦੋਂ ਲੋਕ ਉੱਥੇ, ਜੋ ਪੁਲਿਸ ਆਫੀਸਰਸ ਆ, ਸੈਕੰਡ ਲੋਕੇਸ਼ਨ ਦੇ ਉੱਤੇ ਜੋ ਸਟੈਬਿੰਗ ਹੋਈ ਆ 1800 ਬਲਾਕ ਆਫ ਹਿਲਸਡੇਲ ਐਵਨਿਊ, ਉੱਥੇ ਪਹੁੰਚੇ ਤੇ ਉਸ ਨੂੰ ਸਟੈਬ ਕਰਕੇ ਉਹਦੀ ਜਿਹੜੀ ਆ ਕਾਰ ਜੈਕ ਹੋਈ ਹੈਗੀ ਆ। ਇਸ ਵਿਕਟਮ ਨੂੰ ਵੀ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਹੈਗੀਆਂ ਤੇ ਇਸ ਤੋਂ ਬਿਨਾਂ ਇਸਨੇ ਇੱਕ ਪੈਡੈਸਟਰੀਅਨ ਨੂੰ ਵੀ ਹਿੱਟ ਕੀਤਾ ਜੋ ਉੱਥੋਂ ਭੱਜ ਰਿਹਾ ਸੀ, ਜੋ ਤੁਰ ਕੇ ਬੰਦਾ ਜਾ ਰਿਹਾ ਸੀ। ਸੋ ਇਹ ਕੇਸ ਨੂੰ ਐਕਟਿਵਲੀ ਪੁਲਿਸ ਵਾਲੇ ਇਨਵੈਸਟੀਗੇਟ ਕਰ ਰਹੇ ਆ ਕੁਝ ਕੁ ਘੰਟਿਆਂ ਤੋਂ। ਹਜੇ ਤੱਕ ਜੋ ਇਹ ਬੰਦਾ ਆ, ਇਹ ਫੜਿਆ ਨਹੀਂ ਗਿਆ। ਇੱਕ ਹੋਰ ਸ਼ਾਇਦ ਤੀਜੀ ਲੋਕੇਸ਼ਨ ਮਿਲਪੀਟਸ ਦੀ ਵੀ ਦੱਸੀ ਜਾ ਰਹੀ ਆ। ਸੋ ਸੈਨੋਜ਼ੇ ਪੁਲਿਸ ਡਿਪਾਰਟਮੈਂਟ ਇਹ ਕਹਿ ਰਹੇ ਆ ਵੀ ਜੋ 2 ਸਟੈਬਿੰਗ ਜਿਨ੍ਹਾਂ ਦਾ ਕਨਫਰਮ ਹੋ ਚੁੱਕਾ ਆ, ਉਹਨਾਂ ਨੂੰ ਟਰਾਂਸਪੋਰਟ ਕੀਤਾ ਗਿਆ ਹਸਪੀਟਲ ਦੇ ਵਿੱਚ ਵਿਦ ਲਾਈਫ ਥ੍ਰੈਟਨਿੰਗ ਇੰਜਰੀਜ਼। ਤੋ ਇਸ ਤੋਂ ਬਿਨਾਂ ਜੋ ਪੈਡੈਸਟਰੀਅਨ ਸੀ ਜਿਹਨੂੰ ਹਿੱਟ ਕੀਤਾ, ਉਹਦੇ ਕੋਲ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਸੀਗੀਆਂ। ਸੋ ਇਹ ਡਿਵੈਲਪਿੰਗ ਸਟੋਰੀ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਖਾਸ ਕਰਕੇ ਬੇ ਏਰੀਏ ਦੇ ਵਿੱਚ, ਸੈਨੋਜ਼ੇ ਵਾਲੇ ਏਰੀਏ 'ਚ ਬੜੇ ਧਿਆਨ ਦੇ ਨਾਲ ਆਪਣੇ ਆਲਾ ਦੁਆਲਾ ਦੇਖ ਕੇ ਜਾਓ ਜੇ ਕਿਤੇ ਤੁਰ ਰਹੇ ਆ, ਕਾਰ 'ਚ ਜਾ ਰਹੇ ਆ, ਕਿਉਂਕਿ ਹਜੇ ਤੱਕ ਵੀ ਉਹ ਬੰਦਾ ਫੜਿਆ ਨਹੀਂ ਗਿਆ ਜਿਸ ਨੇ 2 ਜਗ੍ਹਾ ਲੋਕਾਂ ਦੇ ਉੱਤੇ ਚਾਕੂ ਮਾਰੇ ਆ। ਇਹ ਆਲਰੇਡੀ ਕਨਫਰਮ ਹੋ ਚੁੱਕਾ। ਤੀਜੀ ਜਿਹੜੀ ਆ ਹਜੇ ਉਹ ਅਪਡੇਟ ਨਹੀਂ ਹੋਈ ਹੈਗੀ। ਜੀ, ਕਹਿੰਦੇ ਵੀ ਸਟਾਰਬਕਸ, ਮੈਕਡੋਨਲਡ ਤੇ ਸਪੀਡਵੇ ਐਕਸਪ੍ਰੈਸ ਗੈਸ ਸਟੇਸ਼ਨ ਆ ਜਿੱਥੇ ਪਹਿਲਾ ਥਾਂ ਦੇ ਉੱਤੇ ਇਸਨੇ ਸ਼ੁਰੇਬਾਜ਼ੀ ਇਹ ਕੀਤੀ ਆ। ਸੋ ਇਹ ਆਪਾਂ ਹੁਣ 6 ਵਜੇ ਵਾਲੀਆਂ, 5:30 ਤੋਂ 6 ਵਜੇ ਵਾਲੀਆਂ ਦੀ ਖਬਰਾਂ ਦੇ ਵਿੱਚ ਦੱਸ ਰਹੇ ਹਾਂ। ਹੋ ਸਕਦਾ, ਉਮੀਦ ਆ ਵੀ ਕੁਛ ਹੀ ਸਮੇਂ ਦੇ ਵਿੱਚ ਇਸ ਨੂੰ ਦੁਬਾਰਾ ਫੜ ਲਿਆ ਜਾਵੇ ਤਾਂ ਜੋ ਭਾਈ ਇਹ ਕਿਸੇ ਨੂੰ ਹੋਰ ਨੁਕਸਾਨ ਨਾ ਕਰ ਸਕੇ। ਸੋ ਜਿਹੜੇ 911 ਵਾਲਿਆਂ ਨੂੰ ਕਾਫੀ ਕਾਲਸ ਜਿਹੜੀਆਂ ਆ ਉਹ ਜਾ ਰਹੀਆਂ ਆ। ਲੋਕ ਅਜਿਹੇ ਮੌਕਿਆਂ ਦੇ ਉੱਤੇ ਅਕਸਰ ਘਬਰਾ ਜਾਂਦੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨੇਟ ਕਹਿੰਦੇ ਆ ਵੀ ਡੈਟ ਲਿਮਿਟ ਦੇ ਬਿੱਲ ਨੂੰ ਲੱਗਦਾ ਆ ਵੀ ਪਾਸ ਕਰ ਦੇਵੇਗੀ। ਹਾਊਸ ਦੇ ਵਿੱਚ ਕੱਲ ਡੈਟ ਲਿਮਿਟ ਦਾ ਜਿਹੜਾ ਬਿੱਲ ਆ ਉਹ ਪਾਸ ਹੋ ਚੁੱਕਾ ਆ ਤੇ ਕੱਲ ਨੂੰ ਸ਼ੁੱਕਰਵਾਰ ਨੂੰ ਦੱਸਿਆ ਜਾ ਰਿਹਾ ਵੀ ਸੈਨੇਟ ਵਿੱਚ ਵੀ ਇਸ ਦੇ ਉੱਤੇ ਵੋਟਿੰਗ ਕਰਵਾਈ ਜਾ ਸਕਦੀ ਆ। ਅਜੇ ਕੁਝ ਸੈਨੇਟਰਸ ਦੇ ਦੁਆਰਾ ਰਿਵੋਲਟ ਆ, ਉਹ ਇਸ ਦੇ ਵਿਰੋਧ ਦੇ ਵਿੱਚ ਆ। ਉਹ ਕੰਸਰਨ ਜਿਹੜੇ ਆ ਇਹਨਾਂ ਨੇ ਦਿੱਤੇ ਆ ਵੀ ਸਾਨੂੰ ਕੁਛ ਨਾ ਕੁਛ ਉਹਨਾਂ ਦੇ ਮੁੱਦੇ ਹੈਗੇ ਆ, ਪਰ ਵੀਰਵਾਰ ਦੀ ਰਾਤ ਨੂੰ ਇਹ ਜਿਹੜਾ ਫਾਈਨਲ ਪੈਸੇਜ ਵੱਲ ਨੂੰ ਵੱਧ ਸਕਦੇ ਆ। ਇਹ ਕੁਝ ਪ੍ਰਪੋਜ਼ਡ ਚੇਂਜਸ ਦੇ ਉੱਤੇ ਵੋਟਸ ਹੋਣਗੀਆਂ ਜਿਹੜੀਆਂ ਕਹਿੰਦੇ ਵੀ ਐਕਸਪੈਕਟਡ ਆ ਟੂ ਫੇਲ।
ਜਾਣੀ ਕਿ ਜਿਹੜੀਆਂ ਚੇਂਜਿਸ ਅਮੈਂਡਮੈਂਟਸ ਚਾਹ ਰਹੇ ਆ ਉਹ ਨਹੀਂ ਹੋਣਗੀਆਂ। ਜਿਹੜਾ ਮੌਜੂਦਾ ਰੂਪ ਦੇ ਵਿੱਚ ਬਿੱਲ ਆ, ਜੇ ਉਸ ਨੂੰ ਪਾਸ ਕਰਨਾ ਆ ਤਾਂ ਉਹਦੇ ਲਈ ਸ਼ਾਇਦ ਬਹੁਮਤ ਬਣ ਰਹੀ ਨਜ਼ਰ ਆਉਂਦੀ ਆ। ਸੈਨੇਟਰ ਚੱਕ ਸ਼ੂਮਰ ਜਿਹੜੇ ਸੈਨੇਟ ਦੇ ਮੈਜੋਰਟੀ ਲੀਡਰ ਆ, ਉਹਨਾਂ ਨੇ ਕਿਹਾ ਆ ਵੀ ਅਮਰੀਕਨ ਜਿਹੜੇ ਆ ਉਹ ਹੁਣ ਸੁੱਖ ਦਾ ਸਾਹ ਲੈ ਸਕਣਗੇ, ਕਿਉਂਕਿ ਆਪਾਂ ਡਿਫਾਲਟ ਤੋਂ ਅਵੋਇਡ ਕਰ ਰਹੇ ਹਾਂ, ਉਸ ਨੂੰ ਬਚਾ ਰਹੇ ਹਾਂ। ਮਿਸਟਰ ਬਾਈਡਨ, ਪ੍ਰੈਜ਼ੀਡੈਂਟ ਬਾਈਡਨ ਤੇ ਸਪੀਕਰ ਕੈਵਨ ਮੈਕਾਰਥੀ, ਇਹਨਾਂ ਦੇ ਦਰਮਿਆਨ ਇਹ ਜਿਹੜੀ ਡੀਲ ਆ ਨੈਗੋਸ਼ੀਏਟ ਹੋਈ ਆ, ਜਿਸ ਵਿੱਚ ਕਈ ਤਰੀਕੇ ਦੀਆਂ ਕਮਿਟਮੈਂਟਸ ਲਈਆਂ ਗਈਆਂ ਆ, ਖਾਸ ਕਰਕੇ ਮੈਕਾਰਥੀ ਹੋਣਾ ਦੇ ਦੁਆਰਾ, ਜਿਨ੍ਹਾਂ 'ਚ ਫੂਡ ਸਟੈਂਪ, ਸਨੈਪ ਪ੍ਰੋਗਰਾਮ ਤੇ ਹੋਰ ਅਜਿਹੇ ਸਰਕਾਰੀ ਪ੍ਰੋਗਰਾਮਸ ਦੇ ਲਈ ਵਰਕ ਰਿਕੁਆਇਰਮੈਂਟ ਨੂੰ ਵਧਾਇਆ ਗਿਆ ਹੈਗਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਕੋਲੋਰਾਡੋ ਸਪ੍ਰਿੰਗਸ, ਕੋਲੋਰਾਡੋ ਦੇ ਵਿੱਚ ਪਹੁੰਚੇ ਹੋਏ ਸੀ। ਏਅਰ ਫੋਰਸ ਆਫੀਸਰਸ ਦੀ ਗ੍ਰੈਜੂਏਸ਼ਨ ਸੀ ਤੇ ਉੱਥੇ ਉਹ ਆਲ ਆਫ ਸਡਨ ਟ੍ਰਿਪ ਕਰ ਗਏ ਤੇ ਡਿੱਗ ਪਏ। ਉਹਨਾਂ ਨੇ ਇਹ ਕਿਹਾ ਆ ਵੀ ਉਹ ਸੈਂਡ ਬੈਗ ਹੋਏ ਹੈਗੇ ਆ। ਜਿਸ ਟਾਈਮ ਦੇ ਉੱਤੇ ਡਿੱਗੇ, ਉਹਨਾਂ ਨੂੰ ਏਅਰ ਫੋਰਸ ਦੇ 2 ਆਫੀਸਰਸ ਤੇ ਨਾਲ ਜੋ ਉਹਨਾਂ ਦੇ ਸਿਕਿਉਰਿਟੀ ਦੇ ਹੁੰਦੇ ਆ, ਉਹਨਾਂ ਨੇ ਬਾਈਡਨ ਉਹਨਾਂ ਨੂੰ ਉਠਾਇਆ। ਪ੍ਰੈਜ਼ੀਡੈਂਟ ਬਾਈਡਨ 80 ਸਾਲਾਂ ਦੇ ਆ, ਓਲਡੈਸਟ ਪ੍ਰੈਜ਼ੀਡੈਂਟ ਜੋ ਇਸ ਟਾਈਮ ਯੂਐਸ ਦੀ ਹਿਸਟਰੀ ਦੇ ਵਿੱਚ ਹੈਗੇ ਆ। ਆਲਰੇਡੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਹੈ ਵੀ ਅਗਲੀ ਵਾਰੀ ਵੀ ਉਹ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਵਾਰੀ ਪ੍ਰੈਜ਼ੀਡੈਂਟ ਬਾਈਡਨ ਹੁਣੀ ਸਟੰਬਲ ਕਰ ਗਏ ਆ। ਇੱਕ ਵਾਰੀ ਪੌੜੀਆਂ ਦੇ ਉੱਤੇ ਏਅਰ ਫੋਰਸ ਦੇ ਜਦੋਂ 1 ਦੇ ਵਿੱਚ ਜਾ ਰਹੇ ਸੀ, ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੇ, ਪਰ ਉਹਨਾਂ ਦਾ ਜੋ ਫਿਜ਼ੀਕਲ ਐਗਜ਼ਾਮ ਆਇਆ ਸੀ ਉਹਦੇ ਮੁਤਾਬਕ ਕਹਿੰਦੇ ਪਈ ਡਾਕਟਰ ਕੈਵਨ ਓਕੋਨਰ ਵੀ ਉਹਨਾਂ ਦੀ ਜੋ ਸਿਹਤ ਆ ਬੜੀ ਵਧੀਆ ਹੈਗੀ ਆ, ਤੇ ਅੱਜ ਉਹ ਫੇਰ ਇੱਕ ਜਗ੍ਹਾ ਦੇ ਉੱਤੇ ਡਿੱਗ ਪਏ। ਜੇ ਕਮੈਂਸਮੈਂਟ ਸਮੀਟ ਸੀਗੀ ਏਅਰ ਫੋਰਸ ਦੇ ਜਿਹੜੇ ਨਵੇਂ ਕਹਿ ਲਓ ਵੀ ਭਰਤੀ ਹੋਏ ਜਾਂ ਏਅਰ ਫੋਰਸ ਦੇ ਵਿੱਚ ਜਿਹੜੇ ਜਾਣਗੇ ਨਿਆਣੇ ਅਕੈਡਮੀ ਚੋਂ ਪਾਸ ਹੋ ਕੇ, ਉਹਨਾਂ ਦੇ ਲਈ ਉਹਨਾਂ ਨੇ ਉਹਨਾਂ ਦੀਆਂ ਕੀਤੀਆਂ ਹੋਈਆਂ ਵਾਇਲੇਸ਼ਨਸ, ਗਲਤੀਆਂ, ਉਹਨਾਂ ਨੂੰ ਉੱਥੇ ਜ਼ਰੂਰ ਮਾਫ ਕੀਤਾ। ਉੱਥੇ ਕਹਿੰਦੇ ਹੋਏ ਵੀ ਕਾਸ਼ ਕਿਤੇ ਜਦੋਂ ਅਸੀਂ ਪਾਸ ਹੋ ਰਹੇ ਸੀ, ਅਕੈਡਮੀ ਚੋਂ ਨਿਕਲ ਰਹੇ ਸੀ, ਉਹਨਾਂ ਨੇ ਉਦੋਂ ਮਾਫ ਕੀਤੀਆਂ ਹੁੰਦੀਆਂ। ਇਸ ਤੋਂ ਬਾਅਦ ਦੇ ਵਿੱਚ ਇੱਕ ਨਵੀਂ ਚਰਚਾ ਹੁਣ ਛਿੜ ਗਈ ਆ। ਇਹ ਡੈਮੋਕ੍ਰੇਟ ਹਲਕਿਆਂ ਦੇ ਵਿੱਚ ਚਰਚਾ ਛਿੜੀ ਆ। ਕਹਿੰਦੇ ਵੀ ਜਿਹੜਾ ਪ੍ਰੈਜ਼ੀਡੈਂਟ ਖੁਦ ਇਦਾਂ ਅਚਨਚੇਤੇ ਡਿੱਗ ਪੈਂਦਾ ਆ, ਉਹਦੀ ਸਿਹਤ ਨੂੰ ਲੈ ਕੇ ਜਿੱਥੇ ਪ੍ਰਸ਼ਨ ਚਿੰਨ੍ਹ ਹੋਣ, ਤਾਂ ਪ੍ਰਾਇਮਰੀਜ਼ ਕਰਵਾਉਣੀਆਂ ਜ਼ਰੂਰੀ ਆ। ਸੋ ਇਹ ਹੁਣ ਨਵੀਂ ਚਰਚਾ ਆ। ਇਸ ਦੇ ਉੱਤੇ ਡੈਮੋਕ੍ਰੇਟ ਨੈਸ਼ਨਲ ਕਮੇਟੀ ਜਿਹੜੀ ਆ ਉਹ ਆਵਾਜ਼ ਸੁਣੂਗੀ ਜਾਂ ਚਰਚਾ ਵੀ ਕਰੂਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਹੁਣ ਖੁਦ ਇਹ ਟ੍ਰਿਪ ਕਿਤੇ ਨੇ, ਪਰ ਇਹਨਾਂ ਦਾ ਕਿਤੇ ਕੰਮ ਆ ਉਹ ਟ੍ਰਿਪ ਹੀ ਨਾ ਹੋ ਜਾਵੇ ਪ੍ਰੈਜ਼ੀਡੈਂਟ ਤੇ ਜਿਹੜੇ ਰਾਹ ਵੱਲ ਨੂੰ ਜਾਂਦੇ ਹੋਏ। ਸੋ ਮੰਗ ਉੱਠ ਰਹੀ ਆ ਹੁਣ ਡੈਮੋਕ੍ਰੇਟ ਹਲਕਿਆਂ ਚੋਂ ਹੀ, ਖਾਸ ਕਰਕੇ ਪ੍ਰੋਗਰੈਸਿਵ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਵੀ ਭਾਈ ਪ੍ਰਾਇਮਰੀਜ਼ ਕਰਵਾਉਣੀਆਂ ਤੁਹਾਨੂੰ ਚਾਹੀਦੀਆਂ ਆ, ਪਰ ਡੀਐਨਸੀ ਨੇ ਸਿੱਧੇ ਤੌਰ ਦੇ ਉੱਤੇ ਨਾ ਜਿਹੜੀ ਉਹ ਕਰ ਦਿੱਤੀ ਸੀ। ਹੁਣ ਉਹਨਾਂ ਨੂੰ ਓਪਨ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਇੱਕ ਮੇਜਰ ਸਿੰਗਲ ਵਹੀਕਲ ਕ੍ਰੈਸ਼ ਹੋਇਆ, ਜਿਹਦੇ ਵਿੱਚ 3 ਜਣਿਆਂ ਦੀ ਮੌਤ ਹੋ ਗਈ, 8 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਸੈਕਰਾਮੈਂਟੋ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਕੱਲ ਸ਼ਾਮੀ 8:15 ਤੇ ਉਹ 900 ਬਲਾਕ ਜੋ ਸੈਨ ਔਨ ਰੋਡ ਦਾ ਆ, ਨੀਅਰ ਰੀਓ ਟਿਆਰਾ ਪਾਰਕ, ਉੱਥੇ ਐਕਸੀਡੈਂਟ ਹੋਇਆ, ਜਿਹਦੇ ਵਿੱਚ 11 ਜਣੇ ਬੁਰੀ ਤਰ੍ਹਾਂ ਫੱਟੜ ਹੋ ਗਏ। ਇੱਕ ਸਿਲਵਰ ਸੀਰਾਨ ਕਾਰ ਦੇ ਵਿੱਚ ਇਹ ਸੀਗੇ ਵੈਨ ਦੇ ਵਿੱਚ, ਜਿਹਦੇ ਵਿੱਚ ਇੱਕ ਅਡਲਟ ਤੇ 9 ਦੇ ਕਰੀਬ ਜੋ ਬੱਚੇ ਸੀ, 3 ਸਾਲ ਤੋਂ ਲੈ ਕੇ 8 ਸਾਲ ਦੇ, ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਸੋ ਉਹਨਾਂ ਦੇ ਵਿੱਚੋਂ ਇੱਕ 3 ਸਾਲ ਦਾ ਤੇ ਇੱਕ 5 ਸਾਲ ਦਾ ਜੋ ਉਸ ਦੀ ਮੌਤ ਹੋਈ ਹੈ, ਤੇ ਇੱਕ ਅਡਲਟ ਦੀ ਹੋਈ ਆ। ਸੋ ਬਹੁਤ ਹੀ ਭਿਆਨਕ ਇਹ ਐਕਸੀਡੈਂਟ ਕਹਿੰਦੇ ਪਈ ਥਰਸਡੇ ਮਾਰਨਿੰਗ ਵਾਪਰਿਆ, ਤੇ ਜਿਹਦੇ ਵਿੱਚ 2 ਬੱਚਿਆਂ ਦੀ ਜਾਨ ਚਲੀ ਗਈ। ਅਗਲੀ ਗੱਲ ਕਰਦੇ ਜਾਈਏ, ਪਾਣੀ ਦਾ ਮਸਲਾ ਇਦਾਂ ਦਾ ਹੀ ਆ ਵੀ ਭਾਈ ਪਾਣੀ ਹਰ ਇੱਕ ਥਾਂ ਦੇ ਉੱਤੇ ਘਟਦਾ ਜਾ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਸ ਵਾਰ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਏ, ਪਾਣੀ ਦੀ ਭਰਮਾਰ ਆ, ਕੋਈ ਡਾਊਟ ਨਹੀਂ ਆ। ਪਰ ਕਈ ਹੋਰ ਥਾਵਾਂ ਦੇ ਉੱਤੇ ਵੱਡੇ ਵੱਡੇ ਸ਼ਹਿਰ ਵੀ ਪਾਣੀ ਤੋਂ ਜੂਝ ਰਹੇ ਆ। ਐਰੀਜ਼ੋਨਾ ਸੂਬੇ ਨੇ ਫੀਨਿਕਸ ਇਲਾਕੇ ਦੇ ਵਿੱਚ ਨਵੀਂ ਕੰਸਟਰਕਸ਼ਨ ਦੇ ਉੱਤੇ ਲਿਮਿਟ ਐਲਾਨ ਦਿੱਤੀ ਆ, ਕਿਉਂਕਿ ਉੱਥੇ ਧਰਤੀ ਹੇਠਲਾ ਪਾਣੀ ਲਗਾਤਾਰ ਗਾਇਬ ਹੁੰਦਾ ਜਾ ਰਿਹਾ ਆ। ਐਰੀਜ਼ੋਨਾ ਦੇ ਅਧਿਕਾਰੀਆਂ ਨੇ ਇਹ ਕਿਹਾ ਵੀ ਸਟੇਟ ਹੁਣ ਕਿਸੇ ਵੀ
ਕੋਈ ਵੀ ਨਵਾਂ ਗ੍ਰਾਂਟ ਸਰਟੀਫਿਕੇਸ਼ਨਸ ਨਹੀਂ ਕਰੇਗੀ ਨਵੇਂ ਡਿਵੈਲਪਮੈਂਟ ਦੇ ਲਈ। ਜਿਹੜੇ ਫੀਨਿਕਸ ਏਰੀਆ ਦੇ ਇਰਦ ਗਿਰਦ ਹੋਣਗੇ, ਗਰਾਊਂਡ ਵਾਟਰ ਬਹੁਤ ਤੇਜ਼ੀ ਦੇ ਨਾਲ ਘਟਦਾ ਜਾ ਰਿਹਾ ਆ। ਪਾਣੀ ਦੀ ਵਰਤੋਂ ਵਧੀ ਆ ਕਿਉਂਕਿ ਆਬਾਦੀ ਵੀ ਉੱਥੇ ਵਧੀ ਆ, ਤੇ ਪਰ ਉਹ ਪਾਣੀ ਮੁੜ ਦੁਬਾਰਾ ਧਰਤੀ ਦੇ ਵਿੱਚ ਜੀਵ ਨਹੀਂ ਰਿਹਾ, ਜਿਹਦੇ ਕਰਕੇ ਇਹ ਹੁਣ ਸਮੱਸਿਆ ਆ ਰਹੀ ਆ। ਇੱਕ ਨਵੀਂ ਸਟੱਡੀ ਉਸਨੇ ਇਹ ਦਿਖਾਇਆ ਆ ਵੀ ਧਰਤੀ ਹੇਠਲਾ ਪਾਣੀ ਫੀਨਿਕਸ ਦੇ ਵਿੱਚ ਜਿੰਨੀ ਆਬਾਦੀ ਆ ਉਸ ਨੂੰ ਸਪੋਰਟ ਨਹੀਂ ਕਰ ਸਕਦਾ, ਤੇ ਆਉਣ ਵਾਲੇ ਦਹਾਕਿਆਂ 'ਚ ਸਦੀਆਂ ਦੇ ਵਿੱਚ ਇੱਥੇ ਜਿਹੜਾ ਕਹਿ ਸਕਦੇ ਆ ਵੀ ਰੇਗਿਸਤਾਨ ਬਣ ਸਕਦਾ ਆ। ਸੋ ਹੁਣ ਫੀਨਿਕਸ ਮੈਟਰੋ ਏਰੀਆ ਜਿਹੜਾ ਕਿ ਸਟੇਟ ਲਾਅ ਦੇ ਨਾਲ ਰੈਗੂਲੇਟਡ ਆ, ਉਹਨਾਂ ਦੇ ਲਈ ਇਹ ਜਿਹੜਾ ਹੁਣ ਅੰਡਰਗਰਾਊਂਡ ਵਾਟਰ ਦੀ ਡਿਮਾਂਡ ਆ ਇਹ ਕਿੱਦਾਂ ਪੂਰੀ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਸਟੱਡੀ ਨੇ ਇਹ ਵੀ ਦੇਖਿਆ ਵੀ ਸਿਰਫ 4% ਏਰੀਆ ਆ ਜਿੱਥੇ ਗਰਾਊਂਡ ਵਾਟਰ ਦੀ ਡਿਮਾਂਡ ਆ, ਜੋ ਕਿ ਜਿਸ ਦੇ ਵਿੱਚ 4.9 ਮਿਲੀਅਨ ਏਕੜ ਫੁੱਟ ਆ, ਪਰ ਉਹ ਆਉਂਦੇ 100 ਸਾਲਾਂ ਦੇ ਲਈ ਕਰੰਟ ਸਥਿਤੀ ਦੇ ਮੁਤਾਬਕ, ਸਿਚੁਏਸ਼ਨ ਦੇ ਮੁਤਾਬਕ ਕਾਫੀ ਘਟ ਜਾਵੇਗਾ। USA ਦੇ ਵਿੱਚ ਜੋ ਮੌਰਗੇਜ ਰੇਟ ਆ, ਇੰਟਰਸਟ ਰੇਟ, ਉਹ ਹਾਈਐਸਟ ਲੈਵਲ ਦੇ ਉੱਤੇ ਇਨਕਰੀਜ਼ ਹੋ ਗਏ ਆ ਨਵੰਬਰ ਮਹੀਨੇ ਤੋਂ ਲੈ ਕੇ। ਜੇ ਹੁਣ ਦੇਖਿਆ ਜਾਵੇ 30 ਸਾਲਾਂ ਦਾ ਮੌਰਗੇਜ ਦਾ ਫਿਕਸ ਰੇਟ ਇਸ ਟਾਈਮ 6.79% ਦੇ ਉੱਤੇ ਆ। ਇਸ ਤੋਂ ਪਹਿਲਾਂ ਇਹ 6.57% ਤੇ ਸੀ, ਜੋ ਕਿ 1 ਸਾਲ ਪਹਿਲਾਂ 5.09% ਦੇ ਉੱਤੇ ਸੀਗਾ। ਸੋ ਹੁਣ ਜਿੱਦਾਂ ਜਿੱਦਾਂ ਇੰਟਰਸਟ ਰੇਟ ਵਧੀ ਜਾਂਦਾ, ਉਹਦੇ ਨਾਲ ਜੋ ਲੋਕਾਂ ਦੀ ਮੌਰਗੇਜ ਆ, ਜਿਨ੍ਹਾਂ ਦੇ ਨਵੇਂ ਘਰ ਖਰੀਦਣੇ ਹੈਗੇ ਆ, ਉਹਨਾਂ ਦੇ ਮੌਰਗੇਜ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਊਗਾ। ਕਹਿੰਦੇ ਵੀ ਇਕੋਨਮੀ ਦੇ ਉੱਤੇ ਹਜੇ ਵੀ ਕੋਈ ਬਾਹਲਾ ਅਸਰ ਨਹੀਂ ਪੈ ਰਿਹਾ ਸਲੋ ਡਾਊਨ ਦੇ ਲਈ, ਤੇ ਇਸੇ ਕਰਕੇ ਹੁਣ ਫੇਰ ਚਾਂਸ ਲੱਗਦਾ ਵੀ ਇੱਕ ਵਾਰੀ ਫੇਰ ਜੋ ਦੱਸਦੇ ਜਾਈਏ ਇੱਕ ਵਾਰੀ ਫੇਰ ਇੰਟਰਸਟ ਰੇਟ ਹੋਰ ਵੱਧ ਸਕਦੇ ਹੈਗੇ ਆ। ਜੋ ਫੈਡਰਲ ਰਿਜ਼ਰਵ ਬੋਰਡ ਨੇ ਜਿੱਦਾਂ ਕਿਹਾ ਸੀ ਵੀ ਆਪਾਂ ਇਹਦੇ ਤੇ ਸਟਾਪ ਲਾਵਾਂਗੇ, ਪਰ ਜਿਸ ਹਿਸਾਬ ਦੇ ਨਾਲ ਸਾਰਾ ਕੁਝ ਚੱਲ ਰਿਹਾ ਆ, ਇੱਕ ਵਾਰੀ ਫੇਰ ਇੰਟਰਸਟ ਰੇਟ ਵੱਧ ਸਕਦੇ ਹੈਗੇ ਆ। ਇਸੇ ਦਰਮਿਆਨ ਮੇਸੀ, ਕਾਸਕੋ ਤੇ ਹੋਰ ਵੱਡੇ ਜਿਹੜੇ ਬਿਗ ਚੇਨ ਕੰਪਨੀਜ਼ ਆ, ਰੀਟੇਲਰਸ ਆ, ਉਹਨਾਂ ਨੇ ਚੇਤਾਵਨੀ ਦਿੱਤੀ ਆ ਵੀ ਭਾਈ ਲੋਕ ਹੁਣ ਘੱਟ ਖਰਚਾ ਕਰ ਰਹੇ ਆ, ਕਿਹੜੀਆਂ ਚੀਜ਼ਾਂ ਬਾਏ ਕਰ ਰਹੇ ਆ ਉਸ ਤੋਂ ਉਹ ਪੁੱਲ ਬੈਕ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਆ। ਮੇਸੀਜ਼ ਨੇ ਵੀਰਵਾਰ ਨੂੰ ਆਪਣਾ ਜਿਹੜਾ ਐਨੂਅਲ ਪ੍ਰੋਫਿਟ ਤੇ ਸੇਲਸ ਫੋਰਕਾਸਟ ਆ ਉਸ ਨੂੰ ਘਟਾ ਕੇ ਪੇਸ਼ ਕੀਤਾ। ਉਧਰ ਯੂਐਸ ਕੰਜ਼ਿਊਮਰ ਕਹਿੰਦੇ ਆ ਵੀ ਖਾਸ ਕਰਕੇ ਮੇਸੀ ਵਾਲੇ ਉਹ ਬਹੁਤ ਘੱਟ ਖਰਚਾ ਕਰ ਰਹੇ ਆ। ਕਾਸਕੋ ਦੇ ਜਿਹੜੇ ਚੀਫ ਫਾਈਨੈਂਸ ਆਫਿਸਰ ਨੇ ਰਿਚਰਡ ਗਲਾਂਟੀ, ਉਹਨਾਂ ਨੇ ਪਿਛਲੇ ਹਫਤੇ ਕਿਹਾ ਸੀ ਵੀ ਮਹਿੰਗੀਆਂ ਚੀਜ਼ਾਂ ਦੇ ਨਾਲੋਂ ਲੋਕ ਹੁਣ ਸਸਤੀਆਂ ਚੀਜ਼ਾਂ ਜਿਹੜੀਆਂ ਆ ਉਹ ਖਰੀਦਣੀਆਂ ਸ਼ੁਰੂ ਕਰ ਰਹੇ ਆ। ਸੋ ਜਿਹੜੇ ਮੇਸੀ ਤੇ ਕਾਸਕੋ ਦੇ ਵਿੱਚ ਜੇ ਦੇਖਿਆ ਜਾਵੇ ਮਿਡਲ ਟੂ ਹਾਈ ਇਨਕਮ ਸ਼ਾਪਰਸ ਉੱਥੇ ਆਉਂਦੇ ਆ, ਤੇ ਜੇ ਇਹ ਵੀ ਲੋਕ ਘੱਟ ਖਰਚਾ ਕਰ ਰਹੇ ਆ ਤਾਂ ਇਕਨੋਮੀ ਦੀ ਸਥਿਤੀ ਕਹਿੰਦੇ ਇੱਥੋਂ ਮਾਪੀ ਜਾ ਸਕਦੀ ਆ। ਸੋ ਇਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੀਆਂ ਜਿਹੜੀਆਂ ਟਰੈਵਲ ਤੇ ਜਿਹੜੀਆਂ ਹੋਰ ਸਰਵਿਸਿਜ਼ ਆ ਉਹਨਾਂ ਨੂੰ ਵੀ ਕੋਈ ਬਹੁਤਾ ਘਾਹ ਨਹੀਂ ਪਾ ਰਿਹਾ। ਇਹ ਹੁਣ ਜਿਹੜੀ ਸਥਿਤੀ ਆ ਇਸ ਪਾਸੇ ਵੱਲ ਦੀ ਇਕਨੋਮੀ ਦੀ ਹੋ ਰਹੀ ਆ। ਸੈਨ ਫਰਾਂਸਿਸਕੋ ਬੇਸਡ ਸੌਫਟਵੇਅਰ ਕੰਪਨੀ ਜੈਨਡੈਸਕ 8% ਦੇ ਕਰੀਬ ਆਪਣੀ ਗਲੋਬਲ ਵਰਕਫੋਰਸ ਨੂੰ ਲੇ ਆਫ ਕਰਨ ਜਾ ਰਹੀ ਆ। ਇਹ ਕੰਪਨੀ ਦੇ ਜੋ CEO ਆ ਟੌਮ ਐਗਰਮੀਅਰ, ਉਹਨਾਂ ਨੇ ਇੱਕ ਟਵਿੱਟਰ ਦੇ ਉੱਤੇ ਮੈਸੇਜ ਦਿੱਤਾ ਹੈਗਾ। ਕਹਿੰਦੇ ਵੀ ਇਹ ਨਿਊਜ਼ ਤਾਂ ਬੜੀ ਔਖੀ ਆ ਸ਼ੇਅਰ ਕਰਨੀ, ਪਰ ਮੈਂ ਇਹ ਡਿਸੀਜਨ ਬਣਾ ਲਿਆ ਵੀ ਆਪਣਾ ਵਰਕਫੋਰਸ ਦਾ 8% ਹਿੱਸਾ ਉਹ ਲੇ ਆਫ ਹੋ ਜਾਊਗਾ, ਕਿਉਂਕਿ ਸਾਰਾ ਕੁਝ ਸਲੋ ਚੱਲ ਰਿਹਾ ਇਸ ਵੇਲੇ, ਤੇ ਹਾਇਰਿੰਗ ਪਿਛਲੇ ਸਮਿਆਂ ਦੇ ਵਿੱਚ ਕਹਿੰਦੇ ਆਪਾਂ ਜ਼ਿਆਦਾ ਕੀਤੀ ਹੈਗੀ ਆ। ਸੋ ਜੋ ਲੋਕਾਂ ਨੂੰ ਲੇ ਆਫ ਕੀਤਾ ਜਾ ਰਿਹਾ, ਉਹਨਾਂ ਨੂੰ 3 ਮਹੀਨਿਆਂ ਦੀ ਬੇਸਿਕ ਸੈਲਰੀ ਪਲੱਸ 1 ਵੀਕ ਦੀ ਫੁੱਲ ਈਅਰ ਇੰਪਲੋਇਮੈਂਟ ਦੇ ਹਿਸਾਬ ਦੇ ਨਾਲ, ਜੇ 1 ਸਾਲ ਆ ਤਾਂ ਉਹਨਾਂ ਨੂੰ 3 ਮਹੀਨੇ ਦੀ ਦਿੱਤੀ ਜਾਊਗੀ ਸੈਲਰੀ। ਕੈਰੀਅਰ ਕੋਚਿੰਗ, ਰੈਜ਼ੂਮੇ ਰਿਵਿਊ, ਇਸੇ ਤਰ੍ਹਾਂ ਪ੍ਰੋਰੇਟਡ ਪੋਰਸ਼ਨ ਆਫ ਐਨੂਅਲ ਬੋਨਸਿਸ, 60 ਡੇਜ਼ ਆਫ ਵੈਸਟਿੰਗ ਕੈਸ਼, ਹੈਲਥ ਇੰਸ਼ੋਰੈਂਸ ਬੈਨੀਫਿਟਸ ਵਗੈਰਾ, ਤੇ ਇਮੀਗ੍ਰੇਸ਼ਨ ਸਪੋਰਟ ਵਰਕਰਸ ਨੂੰ ਜਿਨ੍ਹਾਂ ਨੂੰ ਚਾਹੀਦੀ ਆ ਉਹ ਹੈਲਪ ਦਿੱਤੀ ਜਾਊਗੀ।
ਜੀ। ਸਲਿੰਡਰਸ ਪੁਲਿਸ ਨੇ ਇੱਕ ਬੰਦੇ ਨੂੰ ਸ਼ਾਟ ਕੀਤਾ, ਜਿਸ ਦੀ ਬਾਅਦ ਚ ਮੌਤ ਹੋ ਗਈ। ਮੋਨਰੇ ਕਾਉਂਟੀ ਸ਼ੈਰਿਫ ਨੇ ਦੱਸਿਆ ਵੀ ਇਹ ਜਿਹੜਾ ਬੰਦਾ 67 ਸਾਲਾ ਐਰਿਨ ਹਾਵਰਡ, ਇਹ 8 ਘੰਟੇ ਦੇ ਸਟੈਂਡ ਆਫ ਦੇ ਵਿੱਚ ਸ਼ਾਮਲ ਸੀਗਾ। ਕਹਿੰਦੇ ਵੀ ਕਾਫੀ ਹਥਿਆਰਾਂ ਦੇ ਨਾਲ ਲੈਸ ਸੀ। ਡੈਪਟੀ ਜੈਸੀ ਗ੍ਰਾਂਟ ਉਹ ਸਵੇਰੇ 29 ਸਨ ਸਟਰੀਟ ਜਿਹੜੇ ਅਪਾਰਟਮੈਂਟ ਆ ਉੱਥੇ ਗਏ, ਜਿੱਥੇ ਕੋਰਟ ਆਥੋਰਾਈਜ਼ਡ ਐਵਿਕਸ਼ਨ ਨੋਟਿਸ ਲੈ ਕੇ ਗਏ ਸੀ। ਡੀਏ ਦੇ ਆਫਿਸ ਨੇ ਜਿਹੜਾ ਉਹ ਦੱਸਿਆ। ਫਿਸ਼ਰ ਨੇ ਜਵਾਬ ਤਾਂ ਨਹੀਂ ਦਿੱਤਾ, ਦਰਵਾਜ਼ਾ ਖੜਕਾਇਆ। ਫਿਰ 2 ਹੋਰ ਡੈਪਟੀਜ਼ ਉੱਥੇ ਪਹੁੰਚੇ। ਉਸ ਤੋਂ ਬਾਅਦ ਚ ਤਕਰੀਬਨ 8:45 ਵਜੇ ਇਸ ਫਿਸ਼ਰ ਨਾਂ ਦੇ ਬੰਦੇ ਨੇ ਗੋਲੀ ਜਿਹੜੀ ਆ ਉਹ ਮਾਰ ਦਿੱਤੀ। ਉਸ ਤੋਂ ਬਾਅਦ ਉਸ ਇਲਾਕੇ 'ਚ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਆ ਐਲਾਨ ਦਿੱਤਾ ਗਿਆ। ਫਿਸ਼ਰ ਨੇ ਆਪਣੇ ਆਪ ਨੂੰ ਅਪਾਰਟਮੈਂਟ ਦੇ ਵਿੱਚ ਬੰਦ ਕਰੀ ਰੱਖਿਆ। ਪੁਲਿਸ ਕਹਿੰਦੀ ਆ ਵੀ ਉਸਦੇ ਕੋਲ ਕਾਫੀ ਜ਼ਿਆਦਾ ਹਥਿਆਰ ਸੀਗੇ ਤੇ ਉਸਨੇ ਕਈ ਵਾਰੀ ਗੋਲੀਆਂ ਆ ਉਹ ਚਲਾਈਆਂ। 8 ਘੰਟੇ ਤੱਕ ਇਹ ਸਟੈਂਡ ਆਫ ਚੱਲਦਾ ਰਿਹਾ ਤੇ ਕਥਿਤ ਤੌਰ ਦੇ ਉੱਤੇ 7 ਡਰੋਨਸ ਨੂੰ ਵੀ ਇਸ ਨੇ ਸ਼ਾਟ ਡਾਊਨ ਕਰ ਦਿੱਤਾ, ਜਿਹੜੇ ਲਾ ਐਨਫੋਰਸਮੈਂਟ ਵਾਲੇ ਵਰਤ ਰਹੇ ਸੀਗੇ। ਸੋ ਸਲੀਨਸ ਦੀ ਪੁਲਿਸ ਡਿਪਾਰਟਮੈਂਟ, ਮੋਨਰੇ ਤੇ ਸੈਂਟਾ ਕਰੂਜ਼ ਕਾਉਂਟੀ ਦੇ ਜਿਹੜੇ ਸ਼ੈਰਿਫ, CHP, FBI, ਸਾਰੇ ਲਾ ਐਨਫੋਰਸਮੈਂਟ ਵਾਲਿਆਂ ਨੇ ਇਕੱਠੇ ਜਿਹੜੇ ਉਹ ਹੋਏ ਤੇ ਇਵੈਂਚੁਅਲੀ ਇਸ ਬੰਦੇ ਨੂੰ ਫਿਰ ਮਾਰ ਦਿੱਤਾ ਗਿਆ। ਇਹ ਤਕਰੀਬਨ 5:30 ਵਜੇ ਇਸ ਨੂੰ ਸ਼ਾਟ ਇਨ ਦਾ ਹੈਡ ਜਿਹੜਾ ਉਹ ਕੀਤਾ ਗਿਆ ਆ। ਸੋ ਕਈ ਵਾਰੀ ਇਦਾਂ ਵੀ ਜਿਹੜਾ ਹਰਜੋਤ ਸਿੰਘ ਜੀ ਬਣ ਜਾਂਦੀ ਹੈ ਸਥਿਤੀ ਵੀ ਤੁਸੀਂ ਇਵਿਕਟ ਕਰਾਉਣ ਗਏ ਆ ਤਾਂ ਅੱਗੋਂ ਬੰਦਾ AK-47 ਕੱਢ ਕੇ ਗੋਲੀਆਂ ਜਿਹੜੀਆਂ ਆ ਉਹ ਚਲਾ ਰਿਹਾ ਸੀਗੀਆਂ। 3 ਸੈਮੀ ਆਟੋਮੈਟਿਕ ਰਾਈਫਲਸ, AK-47, 2 ਬੋਲਟ ਐਕਸ਼ਨ ਰਾਈਫਲਸ ਤੇ 2 ਹੈਂਡਗਨਸ ਉਸ ਕੋਲੋਂ ਇਵੈਂਚੁਅਲੀ ਬਰਾਮਦ ਹੋਈਆਂ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਅਸਾਈਲਮ ਸੀਕਰਸ ਦੀਆਂ ਜੋ ਸਦਰਨ ਬਾਰਡਰ ਤੋਂ ਆ ਰਹੇ ਆ ਉਹਨਾਂ ਦੀਆਂ ਐਪਲੀਕੇਸ਼ਨਾਂ ਨੂੰ ਬਹੁਤ ਤੇਜ਼ੀ ਦੇ ਨਾਲ ਪ੍ਰੋਸੈਸ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਮੰਥਲੀ ਅਪਾਇੰਟਮੈਂਟਸ ਜੋ ਅਸਾਈਲਮ ਸੀਕਰਸ ਦੀਆਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਨੂੰ 40,000 ਦੇ ਕਰੀਬ ਹਰ ਮਹੀਨੇ ਉਹ ਕਰਨ ਜਾ ਰਹੇ ਆ। CBP ਦੀ 1 ਐਪ ਦੇ ਮੁਤਾਬਕ US ਕਸਟਮ ਤੇ ਬਾਰਡਰ 1000 ਤੋਂ ਲੈ ਕੇ 1250 ਲੋਕ ਇੱਕ ਦਿਨ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਅਪਾਇੰਟਮੈਂਟ ਸੈੱਟ ਕਰਨਗੇ। ਪਿਛਲੇ ਲੰਮੇ ਸਮੇਂ ਤੋਂ ਜੋ ਲੋਕ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਹੇ ਆ ਉਹਨਾਂ ਦੀਆਂ ਜੋ ਡੇਟਸ ਆ ਬਹੁਤ ਲੰਮੀਆਂ ਹੋ ਰਹੀਆਂ ਹੈਗੀਆਂ, 5-5, 7-7 ਸਾਲ, ਪਰ ਹੁਣ ਉਹਨਾਂ ਨੇ ਜੋ ਆ ਇਹਦੇ ਵਿੱਚ ਤੇਜ਼ੀ ਕੀਤੀ ਹੈਗੀ ਆ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਦੱਸ ਜਾਈਏ ਮਾਰਕੀਟਸ ਦੇ ਵੀ ਹਾਲ ਦੱਸਾਂਗੇ ਤੇ ਜਿਹੜੇ ਅੱਜ ਦੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਜੂਨ ਦਾ ਜਿਹੜਾ ਘੱਲੂਘਾਰਾ ਸਾਕਾ ਜਿਹੜਾ ਹੈ ਵਾਪਰਿਆ ਸੀ, ਉਸ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਕਥਾ ਤੁਹਾਡੇ ਲਈ ਉਸ ਦੇ ਇਤਿਹਾਸ ਦੇ ਨਾਲ ਸੰਬੰਧਿਤ ਉਹ ਤੁਹਾਡੇ ਲਈ ਪੇਸ਼ ਕੀਤੀ ਜਾਊਗੀ ਰੋਜ਼ਾਨਾ ਇਹਨਾਂ ਸ਼ਾਮ ਦੇ ਦੀਵਾਨਾਂ ਦੇ ਵਿੱਚ। ਸੋ ਉਹ ਤੁਸੀਂ ਸੁਣਨਾ ਨਾ ਭੁੱਲਿਓ। ਤੇ ਹੁਣ ਜੇ ਮਾਰਕੀਟਸ ਦਾ ਹਾਲ ਦੱਸਦੇ ਜਾਈਏ, ਅੱਜ ਕਿਉਂਕਿ ਹਾਊਸ ਦੇ ਵਿੱਚ ਡੈਟ ਸੀਲਿੰਗ ਲਿਮਿਟ ਵਾਲੀ ਬਿੱਲ ਪਾਸ ਹੋਇਆ ਆ, ਸੈਨੇਟ ਦੇ ਵਿੱਚ ਵੀ ਥੋੜੀ ਜੀ ਆਸ ਦਿਖੀ ਆ। ਸੋ ਡਾਊ ਜੋਨ ਦੇ ਵਿੱਚ 153 ਪੁਆਇੰਟਾਂ ਦਾ ਵਾਧਾ ਹੋਇਆ, 33,062 ਤੇ ਬੰਦ ਹੋਈ। S&P 41 ਪੁਆਇੰਟ ਵੱਧ ਕੇ 4221, ਨੈਸਡੈਕ 100 ਤੇ 66 ਪੁਆਇੰਟ ਵੱਧ ਕੇ 13,101 ਤੇ ਬੰਦ ਹੋਇਆ। ਸੋਨੇ ਦਾ ਭਾਅ $1993 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10-year yield 3.6% ਦੇ ਉੱਤੇ ਰਹੀ। ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,778 ਤੇ ਇਥੀਰੀਅਮ $1,863 ਦੇ ਬਰਾਬਰ ਚੱਲ ਰਿਹਾ। $1 ਦੇ ਬਰਾਬਰ ਇੰਡੀਆ ਦੇ $82 ਤੇ 37 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।